अस्सलाम वालेकुम लो जी तुसीं देख रहे हो पंजाबी चैनल तुहाडे सारे दा लाइक कमेंट ते चैनल सबसक्राइब करने का बहुत शुक्रिया। जिद्दां तुहानूं पता है कि मुर्शद इमरान अहमद खान नियाजी ने आखिरी कॉल दे छड्डी हुई है। 24 नवंबर पाकिस्तान दा एक ऐसा दिन जिहदे च तुसीं अपनी हकीकी आज़ादी हासिल करोगे। अवाम दा एक ठाठा मारदा होया समंदर इस्लामाबाद की तरफ निकलेगा और इस गंदे बसीदा निज़ाम नाल टकरा के इनू ख़त्म कर देगा, पाश पाश कर देगा। खान साहब ने अज फिर अपनी कौम नू पैगाम दिता है कि यह कॉल सिर्फ PTI और सपोर्टर वास्ते और वोटर वास्ते नहीं है। हाँ, वैसे तो 90% पाकिस्तान सारा खान साहब का सपोर्टर और वोटर है। हाँ, लेकिन खान साहब कहते हैं कि जेडे 10% वो जिन्हों के दिमाग छोटे रह गए पटवारियों के, हाँ उन्होंने भी मैसेज है। हाँ, और सारे वास्ते मैसेज है कि तुहानू गुलामी दे विच जकड़ लिया गया है तो इन्होंने हमेशा तुहानू गुलाम रखना है तो हर उस बंदे नू निकलना पैना बाहर जिहड़ा कि आज़ाद जिंदगी गुजारना चाहता है। और यकीन करो कि एक दिन दी थोड़ी जी तुसी कह लो कि मुसीबत या औखा जिहा काम है। हाँ, तुहानू लगदा क्योंकि सर्दियां दे विच तुसी हीटर हुटर ला के बैठे होने हो कि यार केड़ा निकले, लेकिन यकीन करो ए जिहड़े तुसी बैठे हो ना 75 साल तो तुसी इंज ही बैठे हो तो अज अपना हाल देख लो, दुनिया कित्थे निकल गई तो असी उत्थे ही पे हाँ। असी बल्कि दुनिया हुण सानू बिल्कुल आखिर च लै गई है। अपने पासपोर्ट का हाल देख लो, आखिरी 3-4 दे विच आ रहा तो लोगों ने ਜਿਹੜੇ ਦੂਜੇ ਮੁਮਾਲਿਕ ਨੇ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ 'ਚ ਅਸੀਂ ਵੀਜ਼ਾ ਨਹੀਂ ਦਿੰਦੇ, ਅਸੀਂ ਐਪਲੀਕੇਸ਼ਨ ਹੀ ਨਹੀਂ ਲੈਂਦੇ ਇਹਨਾਂ ਦੀ। ਹਾਂ, ਇੰਨੀ ਜਿਹੜੀ ਨਾ ਜ਼ਲਾਲਤ ਹੋ ਗਈ ਹੈ, ਮਹਿੰਗਾਈ ਔਰ ਲੁੱਟ ਮਾਰ ਔਰ ਤੁਹਾਡੇ ਉੱਤੇ ਜਿਹੜੇ ਇਹ ਮੁਸਲਤ ਕੀਤੇ ਨੇ ਚੋਰ ਲੁਟੇਰੇ, ਇਹ ਦੇਖ ਲਓ ਤੁਸੀਂ ਇਹ ਕੀ ਹੋ ਰਿਹਾ ਤੁਹਾਡੇ ਨਾਲ। ਅਤੇ ਗੁਲਾਮੀ ਹੈ ਨਾ, ਅਤੇ ਉਹ ਖਾਨ ਸਾਹਿਬ ਨੇ ਕਿਹਾ ਕਿ ਇਹ ਗੁਲਾਮੀ ਜਿਹੜੀ ਹੈ ਨਾ ਇੱਕ ਦਿਨ ਦੀ ਗੱਲ ਹੈ। ਇੱਕ ਦਿਨ ਦਾ ਤੁਸੀਂ ਬਾਹਰ ਨਿਕਲਣਾ ਔਰ ਪੂਰੀ ਕੌਮ ਨੇ ਰਲ ਕੇ ਬਾਹਰ ਨਿਕਲਣਾ। ਯਕੀਨ ਕਰੋ ਉਹਦੇ ਬਾਅਦ ਸਾਰੀ ਜ਼ਿੰਦਗੀ ਦੀ ਆਸਾਨੀ ਹੈ, ਸਾਰੀ ਜ਼ਿੰਦਗੀ ਤੁਹਾਡੇ ਲਈ ਵੀ ਆਸਾਨੀ ਹੈ, ਤੁਹਾਡੀ ਆਉਣ ਵਾਲੀਆਂ ਨਸਲਾਂ ਲਈ ਵੀ ਆਸਾਨੀ ਹੈ। ਨਹੀਂ ਚਾਹੁੰਦੇ ਤੁਸੀਂ ਤੁਹਾਨੂੰ ਬਿਹਤਰ ਰੋਜ਼ਗਾਰ ਮਿਲੇ, ਬਿਹਤਰ ਤਾਲੀਮ ਮਿਲੇ ਬੱਚਿਆਂ ਨੂੰ, ਬਿਹਤਰ ਹੈਲਥ ਹੋਵੇ ਤੁਹਾਡੀ ਔਰ ਬਿਹਤਰੀਨ ਤੁਹਾਡਾ ਖਿਆਲ ਰੱਖਿਆ ਜਾਏ ਹਕੂਮਤ ਵੱਲੋਂ। ਹੁਣ ਮੈਂ ਇੰਗਲੈਂਡ ਦੇ ਵਿੱਚ ਹਾਂ, ਯਕੀਨ ਕਰੋ ਇੱਥੇ ਦੀ ਗਵਰਨਮੈਂਟ ਜਿਹੜੀ ਹੈ ਨਾ ਸਾਰਾ ਕੁਝ ਅਸੀਂ ਦੇਖਦੇ ਹਾਂ ਨਾ, ਇਲਾਜ ਮੁਆਵਜ਼ਾ ਇਹ ਜਿਹੜੀ ਤੁਸੀਂ ਕਹਿ ਲਓ ਕਿ ਸਹੂਲਤਾਂ ਨੇ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਹਕੂਮਤ ਵੱਲੋਂ। ਔਰ ਜਿਹੜਾ ਲਾਅ ਐਂਡ ਆਰਡਰ ਹੈ, ਤੁਸੀਂ ਬਾਹਰ ਚੱਲਦੇ ਹੋ ਤੁਹਾਡੇ ਜ਼ਿਹਨ 'ਚ ਇਹ ਆਉਂਦਾ ਹੀ ਨਹੀਂ ਕਿ ਯਾਰ ਕੋਈ ਚੋਰ ਡਾਕੂ ਆਏਗਾ ਕੋਈ ਪਿਸਤੌਲ ਰੱਖ ਕੇ ਮੇਰੇ ਕੋਲ ਕੁਛ ਸ਼ੈ ਲੈ ਜਾਏ, ਹੈ ਹੀ ਨਹੀਂ, ਤਸੱਵਰ ਹੀ ਨਹੀਂ ਹੈ। ਬਾਹਰ ਨਿਕਲੋ, ਸੜਕਾਂ ਸਾਫ ਸੁਥਰੀਆਂ, ਹਰ ਪਾਸੇ ਜਿਹੜਾ ਨਾ ਉਹ ਅਮਨ ਸਕੂਨ ਹੈ ਔਰ ਜਿਹੜੀ ਤੁਹਾਡੀ ਆਮਦਨੀ ਰੋਜ਼ਗਾਰ ਹੈ। ਹਾਂ, ਕੋਈ ਭੁੱਖਾ ਨਹੀਂ ਰਹਿੰਦਾ ਇੱਥੇ। ਹਾਂ, ਔਰ ਜਿਹੜੀ ਤੁਸੀਂ ਕਮਾਈ ਕਰਦੇ ਹੋ ਉਹਦੇ 'ਚ ਅੱਧਾ ਤੁਸੀਂ ਬਚਾਉਂਦੇ ਹੋ, ਅੱਧਾ ਤੁਸੀਂ ਜਿੰਨਾ ਮਰਜ਼ੀ ਸ਼ਾਹ ਖਰਚ ਕਰ ਲਓ, ਤੁਸੀਂ ਇਹ ਵੀ ਲੈ ਲਓ ਉਹ ਵੀ ਕਰ ਲਓ, ਇਹ ਵੀ ਫਿਰ ਵੀ ਤੁਹਾਡੇ ਕੋਲ ਪੈਸੇ ਬਚ ਜਾਂਦੇ ਨੇ। ਅਸੀਂ ਦੇਖਦੇ ਹਾਂ ਨਾ ਇੱਥੇ ਕਿ ਕੀ ਹਾਲਾਤ ਨੇ ਅਤੇ ਯਕੀਨ ਕਰੋ ਇਹੀ ਹਾਲਾਤ ਜਿਹੜੇ ਨਾ ਖਾਨ ਸਾਹਿਬ ਨੇ ਵੀ ਦੇਖੇ ਨੇ ਔਰ ਖਾਨ ਸਾਹਿਬ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਜੋ ਬਰੂਨੇ ਮੁਮਲਕ ਹਾਲਾਤ ਨੇ ਨਾ, ਅਮਨ ਸ਼ਾਂਤੀ ਸੁੱਖ ਚੈਨ ਹੈ, ਉਹ ਪਾਕਿਸਤਾਨ ਦੇ ਵਿੱਚ ਹੋਵੇ। ਕਿ ਪਾਕਿਸਤਾਨ ਦੇ ਲੋਕ ਕਿਸੇ ਤੋਂ ਘੱਟ ਨੇ ਕਿ ਉਹ ਨਹੀਂ ਡਿਜ਼ਰਵ ਕਰ, ਉਹ ਜ਼ਿਆਦਾ ਡਿਜ਼ਰਵ ਕਰਦੇ ਨੇ। ਅਤੇ ਇਹਦੇ ਵਾਸਤੇ ਤੁਹਾਨੂੰ ਨਿਕਲਣਾ ਪੈਣਾ ਸਾਰਿਆਂ ਨੂੰ ਬਾਹਰ। 24 ਨਵੰਬਰ ਨੂੰ ਇੱਕ ਦਿਨ ਦੀ ਜਿਹੜੀ ਹਜ਼ੀਮਤ ਹੈ ਉਹ ਕੱਟ ਲਓ ਅਤੇ ਸਾਰੀ ਜ਼ਿੰਦਗੀ ਵਾਸਤੇ ਸਕੂਨ ਆਰਾਮ ਔਰ ਚੈਨ ਹੈ ਇਨਸ਼ਾਅੱਲਾ। ਔਰ ਮੈਨੂੰ ਬੜੀ ਉਮੀਦ ਹੈ ਅੱਜ ਕਿ ਇੱਕ ਬੜਾ ਵੱਡਾ ਜੰਮੇ ਗਫੀਰ ਨਿਕਲੇਗਾ ਲੋਕਾਂ ਦਾ। ਹਾਂਜੀ, ਮੇਰਾ ਤਾਂ ਦਿਲ ਕਰ ਰਿਹਾ ਕਿ ਮੈਂ ਬਸ ਬੋਲੀ ਜਾਵਾਂ, ਮੈਂ ਮਿੰਨਤਾਂ ਕਰ ਲਵਾਂ, ਮੈਂ ਜਾ ਨਹੀਂ ਸਕਦਾ। ਯਕੀਨ ਕਰੋ ਮੈਨੂੰ ਤਾਂ ਜਾਂਦੇ ਹੀ ਇਹਨਾਂ ਨੇ ਫੈਰ ਠੋਕ ਦੇਣਾ। ਮੈਂ ਤੇ ਸ਼ਿਰਕਤ ਵੀ ਨਹੀਂ ਕਰ ਸਕਦਾ, ਲੇਕਿਨ ਮੇਰੇ ਵਾਸ 'ਚ ਹੋਵੇ ਨਾ ਮੈਂ ਤੁਹਾਡੇ ਪੈਰ ਫੜ ਲਵਾਂ ਅੱਗੇ ਅੱਲਾ ਦੀ ਕਸਮ ਕਿ ਘਰ ਨਾ ਬੈਠਣਾ, ਜਿੱਥੇ ਵੀ ਹੋ ਨਿਕਲੋ, ਪਹੁੰਚੋ, ਕਿਉਂਕਿ ਇਹ ਤੁਹਾਡੀ ਆਜ਼ਾਦੀ ਨਹੀਂ, ਇਹ ਪਾਕਿਸਤਾਨ ਦੀ ਆਜ਼ਾਦੀ, ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਆਜ਼ਾਦੀ। ਇਸ ਕਰਕੇ 24 ਨੂੰ ਨਿਕਲਣਾ ਔਰ ਇੱਕ ਇਤਨੀ ਬੜੀ ਤਾਦਾਦ ਦੇ ਵਿੱਚ ਨਿਕਲੋਗੇ, ਯਕੀਨ ਕਰੋ ਕੋਈ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ। ਹਾਂ, ਕਿਉਂਕਿ ਤਾਦਾਦ ਐਡੀ ਵੱਡੀ ਹੋ ਗਈ, ਨੱਸ ਜਾਣਗੇ। ਇਹਨਾਂ ਦੇ ਹੱਥ ਪੈਰ ਹਜੇ ਹੀ ਫੁੱਲੇ ਪਏ ਨੇ ਔਰ ਇਹਨਾਂ ਦੇ ਨੌਕਰ ਜਿਹੜੇ ਨੇ ਉਹ ਆ ਕੇ ਮੀਡੀਆ 'ਚ ਕੀ ਕਹਿ ਰਹੇ ਨੇ, ਖਾਸ ਤੌਰ 'ਤੇ ਉਹ ਗਰੀਦਾ ਚੁੰਮੀ ਜਿਹੜੀ ਹੈ, ਹਾਂ ਉਹ ਫਿਰ ਲਾਂਚ ਕੀਤੀ ਹੈ, ਉਹ ਵਿਚਾਰੀ ਰਹਿ ਗਈ, ਉਹਨੂੰ ਲਾਂਚ ਕਰ ਦਿੰਦੇ ਨੇ। ਹਾਂ, ਉਹਨੇ ਆ ਕੇ ਕਿਹਾ ਜੀ, ਆਪਣਾ ਟਵੀਟ ਉਹਨੇ ਕੀਤੀ ਹੈ,
ਉਹ ਕਹਿੰਦੀ ਹੈ ਕਿ ਜੀ ਲੋ ਜੀ ਆ ਖਤਮਸ਼ੁਦਾ ਪਾਰਟੀ ਜਿਹੜੀ ਹੈ ਹਾਂ ਇਹਨੂੰ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ हाँ ये मरी पार्टी मर गया सारा कुछ नहीं निकलना बाहर हाँ ये वो फलाना टिंगड़ा एम ही रोला रप्पा पाई जाते हैं एस्टैबलिशमेंट दी बैसाखियां लभन की कोशिश कर रहे हैं एस्टैबलिशमेंट ही इन्होंने चुक सकती है जिंदा कर सकती है हो रहा मर गई है पार्टी और कुछ नहीं यह गल कर रही है और मैं कहना सलाम है अपना इमरान अफजल राजा साहब ਨੂੰ बड़े कमाल साफी ने ट्विटर ਦੇ ਵਿੱਚ ਉਹਨਾਂ ਨੇ ਕਿਹਾ ਕਮਾਲ ਕਰਾਰਾ ਜਵਾਬ ਦਿੱਤਾ ਗਰੀਦਾ ਚੁੰਮੇ ਨੂੰ ਹਾਂ ਉਹ ਕਹਿਣ ਲੱਗੇ ਕਿ ਦੱਸੋ ਯਾਰ ਹਾਂ ਮੈਂ ਹੁਣ ਪੰਜਾਬੀ 'ਚ ਦੱਸ ਰਿਹਾ ਤੁਹਾਨੂੰ ਹਾਂ ਉਹਨਾਂ ਨੇ ਉਰਦੂ 'ਚ ਕੀਤਾ ਕਿ ਯਾਰ ਦੇਖੋ ਯਾਰ ਜਿਹੜਾ ਨਾ ਇਹਦੀ ਇੰਨੀ ਵੀ ਜ਼ਰੂਰਤ ਨਹੀਂ ਹੈ ਇਹਨਾਂ ਦੀ ਕਿ ਜੋ ਲਿਖਿਆ ਉੱਥੋਂ ਆਉਂਦਾ ਹੈ ਨਾ ਹਾਂ ਮਾਲਕਾਂ ਵੱਲੋਂ ਉਹਦੇ 'ਚ 19 20 ਜਿਹੜਾ ਨਾ ਇੱਧਰ ਉੱਧਰ ਨਹੀਂ ਕਰ ਸਕਦੇ ਹਾਂ ਉਂਝ ਦਾ ਉਂਝ ਹੀ ਇਹਨਾਂ ਨੇ ਛਾਪਣਾ ਇੰਨੀ ਮਜਬੂਰ ਹੈ ਉਹ ਕਹਿੰਦੇ ਇੰਨੀ ਮਜਬੂਰ ਤੇ ਘਰ 'ਚ ਜਿਹੜੀਆਂ ਕੰਮ ਕਰਨ ਵਾਲੀਆਂ ਮਾਸੀਆਂ ਨਹੀਂ ਹੁੰਦੀਆਂ ਉਹ ਵੀ ਇੰਨੀਆਂ ਮਜਬੂਰ ਨਹੀਂ ਹੁੰਦੀਆਂ ਖਰੀਦਾ ਚੁੰਮੀ ਹੈ ਹਾਏ ਹਾਏ ਮੈਂ ਕਹਿੰਦਾ ਵਾ ਕਿ ਤਰਫਾ ਕੇ ਰੱਖ ਦਿੱਤਾ ਖਰੀਦਾ ਚੁੰਮੀ ਨੂੰ ਹਾਂ ਔਰ ਬਾਕੀ ਜਿਹੜੀ ਕਸਰ ਰਹਿ ਗਈ ਹੈ ਉਹ ਅਸੀਂ ਕੱਢ ਦਿੰਦੇ ਹਾਂ ਹਾਂ ਬਈ ਖਰੀਦਾ ਸਾਥ ਦੀ ਚੁੰਮੀ ਤੋਂ ਦੇਣੀਆਂ ਤੂੰ ਚੁੰਮੀਆਂ ਇਹਨੂੰ ਵੀ ਦੇ ਉਹਨੂੰ ਵੀ ਦੇ ਹਾਂ ਫਿਰ ਮੈਨੂੰ ਵੀ ਦੇ ਗੱਲਾਂ ਤੇਰੀਆਂ ਵੱਡੀਆਂ ਵੱਡੀਆਂ ਹਾਂ ਇਹ ਤਬਾਹੀ ਫਿਰਨ ਲੱਗੀ ਇਹਨਾਂ ਨੂੰ ਪਤਾ ਹੈ ਇਹਨਾਂ ਦੇ ਮਾਲਕ ਜਿਹੜੇ ਨੇ ਨਾ ਹਾਂ ਉਹ ਹੁਣ ਚੱਲੇ ਨੇ ਹਾਂ ਉਹ ਹੁਣ ਅੱਲਾ ਹਾਫਿਜ਼ ਕਰ ਰਹੇ ਨੇ ਹੁਣ ਆਖਰੀ ਦਮਾਂ ਤੇ ਕੰਮ ਹੈ 47 ਹਕੂਮਤ ਦਾ ਇਹ ਗਈ ਕਿ ਗਈ ਯਕੀਨ ਕਰੋ ਜਦੋਂ ਤੁਸੀਂ 24 ਨੂੰ ਨਿਕਲਣਾ ਨਾ ਉਹ ਆਖਰੀ ਦਿਨ ਹੋਣਾ ਇਸ ਹਕੂਮਤ ਦਾ ਤੇ ਇਹ ਗਰੀਦਾ ਚੁੰਮੀ ਦਾ ਤੁਸੀਂ ਉਹਦੇ ਬਾਅਦ ਦੇਖੋਗੇ ਜਿਹੜੀ 5 ਆਏਗੀ ਨਾ ਹਾਂ 5 ਨਵੰਬਰ ਉਹਦੇ 'ਚ ਤੁਸੀਂ ਦੇਖਣਾ ਗਰੀਦਾ ਦੀ ਸਭ ਤੋਂ ਵੱਡੀ ਟਵੀਟ ਆਏਗੀ ਕਿ ਮੈਂ ਪਹਿਲੇ ਕਿਹਾ ਸੀਗਾ हाँ कि इमरान खान जिंदाबाद है पलटना है हाँ ये कोई फिक्र गल नहीं सारे पलटाणगे कोई नहीं लेकिन इन्होंने भुलना नहीं असी हाँ इन्हों दियाँ चुम्मियां ने ना चुम्मियां और लोटे लिफाफे जिन्ने बगैरत ने हाँ इन्होंने असी भुलना नहीं हमेशा याद रखना उसके बाद जो तलाल चौधरी है सॉरी दलाल चौधरी हाँ दलाल चौधरी ने गुस्सा ना कर जाना हाँ मेरा मतलब है कि दलाल जड़ा हाँ इन्हें बड़ी बकवास की है जाके हाँ वो खान साहब के खिलाफ तो खान साहब की बेगम बुशरा बीबी के खिलाफ आके बड़ी बकवास की हालांकि 2 दिन पहले ਇਹਦਾ ਜਿਹੜਾ ਉਹ ਦੇਵਤਾ ਹੈ ਇਹਨਾਂ ਦਾ ਜਿਹੜਾ ਗੰਜਾ ਕੀੜੇ ਦੀ ਸਰਕਾਰ ਉਹ ਭਗੋੜਾ ਹਾਂ ਉਹ ਹਨੂਮਾਨ ਉਹ ਜਿਹੜਾ ਨਾ ਉਹ ਕਹਿ ਰਿਹਾ ਸੀ ਕਿ ਦੇਖੋ ਜੀ ਅਖਲਾਕੀਆਤ ਹੀ ਨਹੀਂ ਹੈ ਇਹਨਾਂ 'ਚ ਬੜੇ ਬਦਤਮੀਜ਼ ਨੇ ਬੜੇ ਇਹ ਉਹ ਫਲਾਣਾ ਟਿੰਗਰਾ ਇਹ ਅੱਜ ਉਹਦਾ ਹੀ ਚਮਚਾ ਜਿਹੜਾ ਦਲਾਲ ਉਹ ਦਿਖਾ ਰਿਹਾ ਅਖਲਾਕੀਆਤ ਕਿ ਇਹ ਨੇ ਸਾਡੀਆਂ ਅਖਲਾਕੀਆਂ ਇੰਨਾ ਗੰਦ ਬਕਵਾਸ ਉਹਨੇ ਕੀਤੀ ਹੈ ਹਾਂ ਹਾਲਾਂਕਿ ਆਪ ਜਿਹੜਾ ਨਾ ਇਹਦੀ ਤੁਸੀਂ ਸਿਰਫ ਛੋਟੀ ਜਿਹੀ ਹਿਸਟਰੀ ਚੁੱਕ ਕੇ ਦੇਖ ਲਓ ਇਹਦੀ ਕਿ ਇਹ ਕਿੱਥੇ ਤਨਜ਼ੀਮ ਸਾਜ਼ੀ ਕਰਨ ਗਿਆ ਤੇ ਉੱਥੇ ਕੀ ਹੋਇਆ ਅਗਲਿਆਂ ਨੇ ਫਾੜ ਕੇ ਰੱਖ ਛੱਡੀ ਇਹਦੀ ਟੰਕੀ ਇਹ ਗਿਆ ਸੀ ਆਪਣਾ ਹਿਸਾਬ ਨਾਲ ਹਾਂ ਕਿ ਚਲੋ ਬਾਰੋਬਾਰ ਲਾਹੌਰ ਕਰਦਾ ਵਾਂ ਮੈਂ ਫੈਸਲਾਬਾਦ ਤੋਂ ਹਾਂ ਉਹ ਜਿਹਦੇ ਘਰ ਗਿਆ ਹਾਂ ਉਹਨੇ ਕਹਿੰਦਾ ਮੈਂ ਆ ਗਿਆ ਵਾ ਉਹ ਕਹਿੰਦੀ ਇੱਥੇ ਠਹਿਰ ਮੈਂ ਆਉਂਦੀ ਹਾਂ ਕਰਦੀ ਹੈ ਤਨਜ਼ੀਮ ਸਾਜ਼ੀ ਤੇਰੇ ਨਾਲ ਅਗਲੀ ਨੇ ਆਪਣੇ ਭਰਾ ਭੇਜੇ ਉਹਨਾਂ ਨੇ ਉਹ ਪੇਲਿਆ ਇਹਨੂੰ फाड़ के रख दी ढोलकी हाँ हर चीज़ फिर पट्टी ढोलकी लैके तो अस्पताल पहुँचे लत्तां चुड़ियाँ करके अगले ने टांके टुंके लाए कहते बगैरता ना कराया कर तंजीर सारी ऐ तेरी दले की औकात है बगैरत हरामजादे की और गल्लां बड़ियां बड़ियां हाँ उसदे बाद जनाब अगे आ जाओ वो जी नहीं जस्टिस वो जी स्वैटर बुनने वाली जी काजी दे नाल हुंदी सी ਮਸਰਤ ਹਲਾਲੀ ਹਾਂ ਉਹਨਾਂ ਨੇ ਵੀ ਬਿਆਨ ਦਿੱਤੇ ਨੇ ਉਹਨਾਂ ਦੇ ਪਹਿਲੇ ਵੀ ਬਿਆਨ ਆਇਆ ਉਹ ਕਹਿਣ ਲੱਗੀ ਕਿ ਉਹ ਹੁਣ ਆਈਨੀ ਬੈਂਚ ਦੇ ਵਿੱਚ ਆ ਨਾ ਅਤੇ ਹੁਣ ਕਹਿਣ ਲੱਗੀ ਹੈ ਕਿ ਜੀ ਇਹ ਜਿਹੜਾ 9 ਮਹੀਨੇ ਹੈ ਜਦੋਂ ਵੀ 9 ਮਹੀਨੇ ਦਾ ਜ਼ਿਕਰ ਸੁਣਦੀ ਹੈ ਅਤੇ ਮੇਰੇ ਦਿਲ ਨੂੰ ਕੁਛ ਹੁੰਦਾ ਅਜੀਬ ਹਾਲਾਂਕਿ ਇਹਨੂੰ ਸੱਚੀ ਵਿੱਚ ਦਿਲ ਦੀ ਬਿਮਾਰੀ ਹੈ ਹਾਂ ਆਪਰੇਸ਼ਨ ਕਰਵਾ ਕੇ ਆਈ ਹੈ ਹਾਂ ਲੇਕਿਨ ਉਹ ਬਸ ਉਹ ਦਰਖਾਸਤ ਦੇਣੀ ਅੱਗੇ ਜੀ ਹਜ਼ੂਰੀ ਕਰਨੀ ਹੈ ਤੁਹਾਨੂੰ ਪਤਾ ਕਿ ਕਾਜ਼ੀ ਦੀ ਚੇਲੀ ਸੀ ਕਾਜ਼ੀ ਜੋ ਕਹਿੰਦਾ ਸੀ ਉਹ ਪਿੱਛੇ ਬਹਿ ਕੇ ਉਹੀ ਕਰਦੀ ਸੀ ਕਿ ਆਹੋ ਨਹੀਂ ਆਓ ਹਾਂ ਜਾਂ ਸੁੱਤੀ ਰਹਿੰਦੀ ਸੀ ਬੈਂਚ 'ਚ ਹਾਂ ਕਾਜ਼ੀ ਉਠਾਉਂਦਾ ਸੀ ਉੱਠ ਮਰੇ ਹਾਂ ਕਰੋ ਆਹੋ ਨਹੀਂ ਆਓ ਕਾਜ਼ੀ ਠੀਕ ਕਹਿੰਦਾ ਹਾਂ ਕਾਜ਼ੀ ਚਲਾ ਗਿਆ ਹੁਣ ਜਿਹੜਾ ਨਾ ਉਹਨੂੰ ਨਵਾਂ ਕਾਜ਼ੀ ਲੱਭਦੀ ਫਿਰਦੀ ਹੈ ਹਾਂ ਅੱਜ ਕਹਿ ਰਹੀ ਹੈ ਕਿ ਦੇਖੋ ਇਹ ਸਾਰਾ ਲੋਕਾਂ ਦਾ ਕਸੂਰ ਹੈ ਹਾਂ ਵੋਟ ਜਿਹੜਾ ਨਾ ਲੋਕਾਂ ਦਾ ਹੱਕ ਹੈ ਅਤੇ ਇਹ ਟੀ ਵੀ ਦੇਖਦੇ ਰਹਿੰਦੇ ਨੇ ਘਰ ਪਏ ਵੋਟ ਪਾਉਣ ਨਹੀਂ ਚਾਹੁੰਦੇ ਕੀ ਗੱਲ ਕਰ ਦਿੱਤੀ
ਉਹ ਭਾਈ ਸਾਰੀ ਕੌਮ ਨਿਕਲੀ, ਸਾਰੀ ਕੌਮ ਨੇ ਵੋਟ ਪਾਇਆ। ਹਾਂ, ਕੋਈ ਟੀਵੀ ਟੂਵੀ ਅੱਗੇ ਨਹੀਂ ਬੈਠਾ, ਸਾਰੀ ਕੌਮ ਨਿਕਲ ਕੇ ਵੋਟ ਪਾਇਆ, ਇਮਰਾਨ ਖਾਨ ਨੂੰ, PTI ਨੂੰ ਜਿਤਵਾਇਆ। ਹਾਂ, 2/3 ਮੈਜੋਰਟੀ, ਐਡੀ ਵੱਡੀ ਮੈਜੋਰਟੀ ਦਿੱਤੀ। ਲੇਕਿਨ ਤੂੰ ਤੇ ਤੇਰਾ ਕਾਜ਼ੀ ਜਿਹੜਾ, ਹਾਂ, ਉਹ ਸੱਪ ਬਣ ਕੇ ਬਹਿ ਗਏ। ਜਿਹੜੀ ਚੋਰੀਸ਼ੁਦਾ ਮੈਂਡੇਟ ਹੈ, ਚੋਰੀ ਕਰਵਾਤਾ ਮੈਂਡੇਟ ਸਾਰਾ। ਉਸ ਪਾਸੇ ਨਹੀਂ ਆਉਣਾ ਇਹਨੇ, ਇਹੋ ਜਿਹੀਆਂ ਜਿਹੜੀਆਂ ਨੇ ਬਗੈਰਤੀਆਂ ਮਾਰਨੀਆਂ। ਔਰ ਕਿਉਂ ਨਾ ਹੋਵੇ, ਕਿਉਂਕਿ ਕੈਲੀਬਰ ਹੁੰਦਾ ਨਾ ਯਾਰ। ਹੁਣ ਇਹੋ ਜਿਹੇ ਜੱਜ ਨੇ ਅੱਲਾ ਦੀ ਕਸਮ ਸਾਡੇ, ਜਿਨ੍ਹਾਂ ਨੂੰ ਕੋਈ ਸਕੂਲ ਦਾ ਕੋਈ ਟੀਚਰ ਵਾਸਤੇ ਉਹਨਾਂ ਦਾ ਇੰਟਰਵਿਊ ਲਿਆ ਜਾਏ ਅਤੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਏ। ਚੱਲ ਭਰਾ, ਤੂੰ ਪੜ੍ਹਾ ਨਹੀਂ ਸਕਦੀ, ਤੂੰ ਪੜ੍ਹ।